व्यूअर्स फिर दोबारा तुहाडा स्वागत है प्रोग्राम सच सच विच जी। डॉक्टर साहब साडी अगली ईमेल आई है वीर ओंकार सिंह जी दी, जिन्होंने लिखा है साउथ हाल लंडन तो ये लिखते हैं वाहिगुरू जी का खालसा वाहिगुरू जी की फतेह। मेरा नाम ओंकार सिंह है, मैं पहली बार तुहानूं लिख रहा हाँ। मैं 24 साल का हाँ ਅਤੇ साउथ हाल लंडन च रहिंदा हाँ। मैं सचो सच ਦੇ क्लिप्स रोज़ यूट्यूब ਤੇ देखदा हाँ। मेरे वास्ते तुसी बहुत शलाघायोग व्यक्ति हो। मैं समझदा हाँ जो काम तुसी कर रहे हो वाहिगुरू तुहानूं ਇਹ काम करन वास्ते होर शक्ति बख्शे। ਅਸੀਂ ਸਾਰੇ ਤੁਹਾਡੇ ਨਾਲ ਹਾਂ, ਤੁਹਾਨੂੰ ਪਿਆਰ ਕਰਦੇ ਹਾਂ ਡਾਕਟਰ ਸਾਹਿਬ ਜੀ, ਤੁਸੀਂ ਸ਼ੇਰ ਹੋ ਜੀ। ਮੈਂ ਕਈ ਵਾਰ ਤੁਹਾਡੇ ਮੂੰਹੋਂ ਨਕਸਲਾਈਟ ਮੂਵਮੈਂਟ ਬਾਰੇ ਸੁਣਿਆ ਹੈ। ਸਾਨੂੰ ਪਤਾ ਹੈ ਕਿ ਭਾਰਤ ਦੇ 1/3 ਹਿੱਸੇ ਤੇ ਉਹਨਾਂ ਦਾ ਕਬਜ਼ਾ ਹੈ, ਤਾਂ ਅਸੀਂ ਉਹਨਾਂ ਨਾਲ ਗੱਲ ਕਿਉਂ ਨਹੀਂ ਕਰਦੇ ਖਾਲਿਸਤਾਨ ਬਣਾਉਣ ਦੀ? ਕੀ ਉਹਨਾਂ ਦੀ ਮਦਦ ਲਈ ਜਾ ਸਕਦੀ ਹੈ? ਜਦੋਂ ਮੈਂ ਯੂਕੇ ਆਇਆ ਸੀ ਉਦੋਂ ਮੈਂ ਕਲੀਨ ਸ਼ੇਵ ਸੀ, ਪਰ ਮੇਰੇ ਇੱਕ ਦੋਸਤ ਨੇ ਮੈਨੂੰ ਕੇਸਧਾਰੀ ਬਣਨ ਲਈ ਕਿਹਾ ਤੇ ਮੈਂ ਕੇਸ ਵਧਾਉਣੇ ਸ਼ੁਰੂ ਕਰ ਦਿੱਤੇ। ਪਰ ਸਿੱਖੀ ਵਿੱਚ ਇੰਨਾ ਪਰਪੱਕ ਨਹੀਂ ਸੀ ਤੇ ਹੌਲੀ ਹੌਲੀ ਗੁਰੂ ਘਰ ਜਾਣਾ ਸ਼ੁਰੂ ਕੀਤਾ। ਫਿਰ ਮੈਂ ਤੁਹਾਡੇ ਵੀਡੀਓ ਦੇਖੇ ਤੇ ਮੈਨੂੰ ਕਾਫੀ ਪ੍ਰੇਰਨਾ ਮਿਲੀ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਕਾਫੀ ਸਾਲ ਹਨੇਰੇ ਵਿੱਚ ਹੀ ਗਵਾ ਦਿੱਤੇ। ਧੰਨਵਾਦ ਡਾਕਟਰ ਸਾਹਿਬ। ਲਿਖਣ ਵਿੱਚ ਕੋਈ ਗਲਤੀ ਹੋ ਗਈ ਹੋਵੇ ਪਲੀਜ਼ ਠੀਕ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਓਂਕਾਰ ਸਿੰਘ जी का बहुत बहुत धन्यवाद। उन्होंने सानू साउथ हॉल यूके तो लिखे जी। वो 24 सालों के गभरू ने जिंदगी के नाल एक्सपैरीमेंट कर रहे हैं जी। और 24 साल की उम्र ही उन्होंने ये रियलाइजेशन है, इस गल का एहसास है कि जेड़े वरे उन्होंने सिक्खी तो दूर गुजारे, जिवें उन्होंने कहा भी वो क्लीन सन जी, शेवन सन जी, जी। और फिर जड़ा उन्होंने प्रेरणा लई उन्होंने साडा भी रोल लगता है कि असी उन्होंने उत्साहित किया, उन्होंने दोस्त ने उन्होंने प्रेरिया जी। तो जे उन्होंने 24 साल की उम्र च लगता है कि भी उन्होंने जिंदगी के काफ़ी वरे जड़े ने हनेरे च गुजारे, तो फिर साडे बजुर्ग उम्र नूं पहुँचे, मिडल एज पहुँचे, वड्डी उम्र के साडे वीर भैणां जिन्होंने ये लगता है कि भी कोई नहीं अजे किहड़ी मौत आउण लगी है, बुढ़ापे च जाके देख लांगे, जिहड़े सिक्खी तो दूर ने, ਜਿਹੜੇ ਗੁਰੂ ਦੀਆਂ ਨਿਯਮਤਾਂ ਬਖਸ਼ਾਂ ਗੁਰੂ ਦੀ ਬਾਣੀ ਤੋਂ ਦੂਰ ਨੇ ਜੀ। ਔਰ ਜਿਵੇਂ ਇਸ 24 ਸਾਲ ਦੇ ਗੱਭਰੂ ਦੇ ਅੰਦਰ ਪੰਥ ਦਾ ਪਿਆਰ ਝਲਕਦਾ ਹੈ ਕਿ ਨਾ ਸਿਰਫ ਉਹ ਆਪਣੇ ਰੂਟਸ ਵੱਲ ਪਰਤੇ ਨੇ, ਆਪਣੀਆਂ ਜੜ੍ਹਾਂ ਵੱਲ ਪਰਤੇ ਨੇ, ਖਾਲਸਾਈ ਰੂਪ ਚ ਆਏ ਨੇ, ਸਗੋਂ ਜਿਹੜਾ ਖਾਲਸੇ ਦੀ ਸਰਵਾਈਵਲ ਦੇ ਲਈ ਔਰ ਖਾਲਸੇ ਦਾ ਮੁੱਢਲਾ ਟ੍ਰੇਟ, ਖਾਲਸਾ ਹੋਣ ਦਾ ਮਤਲਬ ਸਿਰਫ ਕੇਸ ਰੱਖ ਲੈਣ ਤੱਕ ਸੀਮਤ ਨਹੀਂ ਹੈ। ਇਹ ਤਾਂ ਗੁਰੂ ਦੇ ਹੁਕਮ ਦੇ ਉੱਤੇ ਸਿਰ ਝੁਕਾਉਂਦਿਆਂ ਗੁਰੂ ਦੇ ਇਸ ਪ੍ਰੇਮ ਸਕੂਲ ਦੇ ਵਿੱਚ ਦਾਖਲੇ ਦੀ ਗੱਲ ਹੈ ਜੀ। ਪਰ ਖਾਲਸਾ ਬਾਦਸ਼ਾਹ ਜਾਂ ਬਾਗੀ ਜਿਹੜਾ ਖਾਲਸੇ ਦਾ ਅਸਲ ਕਨਸੈਪਟ ਹੈ ਉਹ ਉਸ ਦੀ ਆਜ਼ਾਦ ਸਪਿਰਿਟ ਹੈ, ਆਜ਼ਾਦ ਰੂਹ ਹੈ, ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਹੈ ਕਿ ਇਹ ਧੁਰਥੀ ਆਜ਼ਾਦ ਸਤਿਗੁਰ ਦੇ ਬੰਦੇ ਜੀ, ਕਿ ਇਹ ਰੱਬ ਦੇ ਬੰਦੇ ਧੁਰ ਤੋਂ ਆਜ਼ਾਦ ਨੇ। सो ये आज़ादी मुढ़ले तौर पर बिल्ट-इन है खालसे। जे असी आज़ादी सिख चों कढ़ दईए तो फिर वो सिख नहीं रहिंदा है, उसनूं कई तुसी शक्ल तो भावें असी होई है पर जिहड़ी स्पिरिट है खालसे दी, और जदों तुसी उस आज़ाद स्पिरिट वाले सिख नूं मिलदे हो, देखदे हो, जिहड़ा यूरोपीयंस ने दूसरिਆਂ ने देखिया, फिर उहदा जलवा ही होर हुंदा है, उसदा जलाल ही होर हुंदा है। और वो जिहड़े ਸਰਕਸ ਦੇ ਵਿੱਚ ਰਹਿਣ ਵਾਲੇ ਸ਼ੇਰ ਨੇ, ਤੁਸੀਂ ਉਹਨਾਂ ਵੱਲ ਦੇਖ ਲਓ ਤੇ ਜੰਗਲ ਦੇ ਸ਼ੇਰ ਨਸਲ ਤਾਂ ਉਹੀ ਹੈ ਜੀ, ਬਾਕੀ ਵੀ ਉਹਨਾਂ ਦਾ ਰੰਗ ਰੂਪ ਵੀ ਇੱਕੋ ਜਿਹਾ ਲੱਗਦਾ, ਪਰ ਤੁਸੀਂ ਉਹਨਾਂ ਦੋਨਾਂ ਦੇ ਵਿੱਚ ਡਿਸਟਿੰਗੁਇਸ਼ ਕਰ ਸਕਦੇ ਹੋ ਵੀ ਕੀ ਨੇ ਜੀ। ਹੁਣ ਜਿਹੜਾ ਉਹਨਾਂ ਨੇ ਸਵਾਲ ਕੀਤਾ, ਉਹਨਾਂ ਨੇ ਕਿਹਾ ਵੀ ਅਕਸਰ ਅਸੀਂ ਕਹਿੰਦੇ ਕਿ 1/3 ਭਾਰਤ ਦੇ ਜ਼ਿਲ੍ਹੇ 200 ਤੋਂ ਜ਼ਿਆਦਾ, ਕਿਉਂਕਿ 665 ਚ 70 ਦੇ ਕਰੀਬ ਹਿੰਦੁਸਤਾਨ ਦੇ ਕੁੱਲ ਜ਼ਿਲ੍ਹੇ ਨੇ ਤੇ 210 ਤੋਂ ਜ਼ਿਆਦਾ ਜਿਹੜੇ ਨੇ ਉਹ ਨਕਸਲਾਈਟਸ ਦੇ ਕੰਟਰੋਲ ਥੱਲੇ ਨੇ ਜੀ। ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੇ ਇਹ ਗੱਲ ਇਵੇਂ ਹੈ ਤੇ ਫਿਰ ਅਸੀਂ ਖਾਲਿਸਤਾਨ ਦੇ ਸੰਘਰਸ਼ ਲਈ ਨਕਸਲਾਈਟਸ ਦੇ ਨਾਲ ਕਿਉਂ ਨਹੀਂ ਕਮਿਊਨੀਕੇਟ ਕਰਦੇ ਜੀ ਜੀ, ਜਾਂ ਅਸੀਂ ਉਹਨਾਂ ਦੀ ਮਦਦ ਕਿਉਂ ਨਹੀਂ ਲੈਂਦੇ। ਬੜਾ ਇੱਕ ਜਿਹਨੂੰ ਤੁਸੀਂ ਹਾਈਪੋਥੇਸਿਸ ਕਹਿੰਦੇ ਹੋ ਜਾਂ ਇੱਕ ਚੰਗਾ ਵਿਚਾਰ ਲੱਗੇਗਾ ਦੇਖਣ ਵਾਲੇ ਨੂੰ ਜੀ, ਪਰ ਸਾਨੂੰ ਇਹ ਸਰਕਮਸਟੈਂਸ ਦੇਖਣੇ ਪੈਣਗੇ ਵੀ ਪਹਿਲਾਂ ਜਦੋਂ ਅਸੀਂ ਕਿਸੇ ਵੀ ਥਾਂ ਦੇ ਉੱਤੇ ਕੋਈ ਮੂਵਮੈਂਟ ਰਨ ਕਰਦੇ ਹਾਂ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਜਿਹੜੀਆਂ ਪੈਰਲਲ ਮੂਵਮੈਂਟਸ ਚੱਲਦੀਆਂ ਨੇ ਜਾਂ ਸਮਾਨਾਂਤਰ ਲਹਿਰਾਂ ਹੋਰ ਚੱਲਦੀਆਂ
ਮੇਨ ਤਖਤ ਦੇ ਖਿਲਾਫ, ਦਿੱਲੀ ਦੇ ਖਿਲਾਫ, ਜੀ ਉਹ ਤੁਹਾਡੇ ਉਸ ਜਿਓਗ੍ਰਾਫੀਕਲ ਖਿੱਤੇ 'ਚ ਕਿੱਥੇ ਕੁ ਪੈਂਦੀਆਂ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੇ ਲਗਭਗ 200 ਤੋਂ ਜ਼ਿਆਦਾ ਜ਼ਿਲ੍ਹੇ ਨੇ ਜਿੱਥੇ ਕਿ ਨਕਸਲਾਈਟ ਪ੍ਰਭਾਵ ਹੈ, ਉਹਨਾਂ ਦਾ ਮਰਕਜ਼ ਜਾ ਕੇ ਨੇਪਾਲ ਤੋਂ ਸ਼ੁਰੂ ਹੁੰਦਾ ਹੈ, ਕਾਠਮੰਡੂ ਦੇ ਨਾਲ ਲੱਗਦੇ ਇਲਾਕੇ, ਫਿਰ ਉਹ ਕਰਨਾਟਕਾ, ਆਂਧਰਾ, ਤਮਿਲਨਾਡੂ, ਛੱਤੀਸਗੜ੍ਹ, ਝਾਰਖੰਡ ਤੇ ਯੂਪੀ ਦਾ ਪਰਲੇ ਹਿੱਸੇ ਤੱਕ ਹੀ ਜਿਹੜਾ ਈਸਟਰਨ ਯੂਪੀ ਤੱਕ ਹੋ ਕੇ ਖਤਮ ਹੋ ਜਾਂਦਾ। ਸੋ ਜਿਹੜਾ ਪੰਜਾਬ ਦੇ ਵਿਚਕਾਰ ਬਹੁਤ ਸਾਰਾ ਹਿੱਸਾ ਹੈ, ਉਹਦੇ ਤੇ ਉਹਨਾਂ ਦਾ ਪ੍ਰਭਾਵ ਨਹੀਂ ਹੈ, ਕਿਉਂਕਿ ਸਾਡੀਆਂ ਨੇਬਰਿੰਗ ਸਟੇਟਸ ਹਰਿਆਣਾ ਹੈ, ਰਾਜਸਥਾਨ ਹੈ, ਦਿੱਲੀ ਹੈ, ਫਿਰ ਵੈਸਟਰਨ ਯੂਪੀ ਹੈ, ਇਧਰੋਂ ਗੁਜਰਾਤ ਦਾ ਕਾਫੀ ਹਿੱਸਾ ਹੈ ਜਿਹੜਾ ਰਾਜਸਥਾਨ ਦੇ ਨਾਲ ਗੁਜਰਾਤ ਲੱਗ ਜਾਂਦਾ ਹੈ, ਫਿਰ ਸਮੁੰਦਰ ਲੱਗ ਜਾਂਦਾ ਹੈ। ਜੀ ਸੋ ਇੱਕ ਜਿਹੜਾ ਪਹਿਲਾਂ ਮੈਂ ਇੱਕ ਬ੍ਰੌਡਰ ਮੈਪ ਦੇ ਰਿਹਾ ਵੀ ਇੱਕ ਤਾਂ ਇਹ ਹੈ ਕਿ ਇਸ ਲਈ ਕੋਈ ਇੰਟਰਮਿੰਗਲਿੰਗ ਜਾਂ ਦੂਸਰੇ ਦੇ ਕੋਈ ਬਹੁਤੇ ਨਹੀਂ ਨੇ ਚਾਂਸ, ਕਿਉਂਕਿ ਨਾ ਹੀ ਹਾਂ ਇੱਕ ਸਟੇਜ ਜ਼ਰੂਰ ਰਹੀ ਜਦੋਂ ਨਕਸਲਾਈਟ ਮੂਵਮੈਂਟ ਸ਼ੁਰੂ ਹੋਈ 60ਵੇਂ ਦੇ ਅਖੀਰ ਤੇ ਪੰਜਾਬ ਦੇ ਵਿੱਚ ਵੀ ਇਹਦਾ ਪ੍ਰਭਾਵ ਸੀ, ਭਾਵੇਂ ਬਹੁਤਾ ਪ੍ਰਭਾਵ ਨਹੀਂ ਸੀ ਪਰ ਫਿਰ ਵੀ ਸੰਗਰੂਰ ਬੈਲਟ ਜਾਂ ਮਾਲਵਾ ਬੈਲਟ ਇਸ ਦੇ ਵਿੱਚ ਇਹਦੇ ਕਾਫੀ ਪ੍ਰਭਾਵ ਛਾਈ। ਪਰ ਪੰਜਾਬ 'ਚ ਨਕਸਲਾਈਟ ਲਹਿਰ ਜਿਹੜੀ ਹੈ ਉਹ ਕਦੇ ਵੀ ਉਹਦੀਆਂ ਜੜ੍ਹਾਂ ਲੱਗ ਨਹੀਂ ਸਕੀਆਂ। ਹਿੰਦੁਸਤਾਨ 'ਚ ਬੇਸ਼ੱਕ ਇੱਕ ਵਾਰੀ ਉਖਾੜੀਆਂ, ਜਿਵੇਂ ਬੰਗਾਲ ਦੇ ਵਿੱਚ ਕਿਲਿੰਗਸ ਹੋਈਆਂ, ਆਂਧਰਾ 'ਚ ਹੋਈਆਂ, ਪਰ ਫਿਰ ਅੱਜ ਉਹ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆਏ ਨੇ। ਪਰ ਪੰਜਾਬ ਦੇ ਵਿੱਚ ਕਿਉਂਕਿ ਨਕਸਲੀ ਵਿਚਾਰਧਾਰਾ ਦਾ ਜਿਹੜਾ ਬੇਸ ਹੈ ਉਹ ਮਾਰਕਸਿਜ਼ਮ ਹੈ, ਕਾਰਲ ਮਾਰਕਸ ਦੇ ਨਾਲ ਜੁੜਿਆ ਹੋਇਆ ਜੀ। ਉਹ ਜ਼ਿਆਦਾ ਰੈਵੋਲੂਸ਼ਨਰੀ ਨੇ ਆਪਣੀ ਕਹਿਣ ਮੁਤਾਬਕ ਲੈਨਿਨ ਔਰ ਮਾਓ ਸੇ ਤੁੰਗ ਦੀ ਵਿਚਾਰਧਾਰਾ ਤੋਂ ਵੀ ਜੀ। ਔਰ ਮਾਰਕਸਿਜ਼ਮ ਜਿਹੜਾ ਹੈ ਉਹਦਾ ਸਿੱਖੀ ਦੇ ਨਾਲ ਇਨਹੈਰੈਂਟ ਐਂਟਾਗੋਨਿਜ਼ਮ ਹੈ, ਮਤਲਬ ਅੰਦਰ ਜਿਹੜਾ ਉਹਨਾਂ ਦਾ ਆਪਸੀ ਆਪਾ ਵਿਰੋਧ ਹੈ। ਕਿਉਂਕਿ ਕਾਰਲ ਮਾਰਕਸ ਦੀ ਫਿਲਾਸਫੀ ਉਹ ਜਿਹੜਾ ਧਰਮ ਨੂੰ ਲੋਕਾਂ ਦੀ ਅਫੀਮ ਕਹਿੰਦਾ, ਇਸ ਲਈ ਰੱਬ 'ਚ ਯਕੀਨ ਨਾ ਹੋਣਾ ਜਾਂ ਟੋਟਲੀ ਰੱਬ ਦੀ ਹੋਂਦ ਤੋਂ ਵੱਖਰੀ ਸੁਸਾਇਟੀ ਦੀ ਕਲਪਨਾ ਤੇ ਉਹਦੇ 'ਚ ਜਸਟਿਸ ਦੀ ਕਲਪਨਾ ਜੀ। ਤੇ ਸਿੱਖ ਦਾ ਆਧਾਰ ਇੱਕ ਓਂਕਾਰ ਤੋਂ ਸ਼ੁਰੂ ਹੁੰਦਾ ਹੈ। ਸਾਡੇ ਲਈ ਤਾਂ ਮੁੱਢਲੀ ਗੱਲ ਰੱਬ ਦੇ ਵਿੱਚ ਵਿਸ਼ਵਾਸ ਹੈ, ਔਰ ਸਿੱਖ ਦਾ ਸਾਰਾ ਜੀਵਨ ਹੀ ਜਿਹੜਾ ਉਹ ਰੱਬ ਦੀ ਯਾਦ ਨੂੰ ਸਮਰਪਿਤ ਹੋ ਕੇ ਉਹ ਸਮਾਜ ਸਿਰਜਣ ਦਾ, ਜਿੱਥੇ ਸਾਰੇ ਬਰਾਬਰੀ ਦੇ ਨਾਲ ਰਹਿ ਸਕਣ, ਜਿੱਥੇ ਕੋਈ ਵਿਤਕਰਾ ਨਾ ਹੋਏ, ਜਿੱਥੇ ਕੋਈ ਧੱਕਾ ਨਾ ਹੋਏ। ਸੋ ਇਸ ਲਈ ਇਸ ਬੇਸਿਕ ਐਂਟਾਗੋਨਿਜ਼ਮ ਨੇ ਕਦੇ ਵੀ ਜਿਹੜੀ ਸਿੱਖ ਥਾਟ ਹੈ ਔਰ ਇਹ ਥਾਟ ਹੈ ਇਹਨੂੰ ਨੇੜੇ ਨਹੀਂ ਆਣ ਦਿੱਤਾ। ਰਾਦਰ ਹਕੂਮਤ ਨੇ ਜਾਂ ਏਜੰਸੀਆਂ ਨੇ ਇਹਨੂੰ ਲੋੜ ਤੋਂ ਜ਼ਿਆਦਾ ਇਸ ਵਿਰੋਧ ਨੂੰ ਵਰਤ ਕੇ ਖਾਲਿਸਤਾਨ ਲਹਿਰ ਦੇ ਵੇਲੇ ਪੰਜਾਬ ਦੇ ਵਿੱਚ ਇਹਨਾਂ ਕਾਮਰੇਡਾਂ ਤੋਂ ਜਾਂ ਉਹਨਾਂ ਦੇ ਵਿੱਚ ਕੁਝ ਸਾਬਕਾ ਨਕਸਲੀ ਵੀ ਸਨ, ਕੁਛ ਨੇ ਸਾਥ ਵੀ ਦਿੱਤਾ ਇੱਧਰ, ਲੇਕਿਨ ਕਮਿਊਨਿਸਟ ਜਿਹੜੇ ਸੀ ਸਾਰੇ ਮਾਰਕਸਿਸਟ ਵਿਚਾਰਧਾਰਾ ਵਾਲੇ, ਉਹਨਾਂ ਨੇ ਅੱਗੇ ਵੱਧ ਕੇ ਖਾਲਿਸਤਾਨ ਦਾ ਵਿਰੋਧ ਕੀਤਾ। ਕਈ ਥਾਂ ਉਹਨਾਂ ਦਾ ਨੁਕਸਾਨ ਵੀ ਹੋਇਆ, ਕਈ ਥਾਂ ਉਹਨਾਂ ਨੇ ਸਾਡਾ ਨੁਕਸਾਨ ਵੀ ਕਰਵਾਇਆ ਜੀ। ਪਰ ਅੱਛਾ ਦੂਸਰਾ ਪੱਖ ਇਹ ਹੈ ਵੀ ਕਿਉਂਕਿ ਪੋਲੀਟੀਕਲ ਲੈਵਲ ਤੇ ਸਹਿਯੋਗ ਹੋ ਸਕਦਾ ਹੈ, ਪਰ ਨਾ ਹੀ ਸਾਡੀ ਸੋਚ ਜਦੋਂ ਖਾੜਕੂ ਦੌਰ ਦਾ ਜ਼ੋਰ ਸੀ, ਅਸੀਂ ਲੋਕਤੰਤਰੀ ਤਰੀਕੇ ਦੇ ਨਾਲ ਸਟਰਗਲ ਨੂੰ ਅੱਗੇ ਵਧਾਉਣ ਵੱਲ ਕੋਈ ਪੇਸ਼ਕਦਮੀ ਨਹੀਂ ਕੀਤੀ। ਉਹਦੇ ਡਿਫਰੈਂਟ ਰੀਜ਼ਨ ਸੀ ਜੀ। ਤੇ ਜਿਹੜੇ ਨਕਸਲੀ ਵੀ ਨੇ ਇਹ ਇਲੈਕਸ਼ਨ ਸਿਸਟਮ 'ਚ ਯਕੀਨ ਨਹੀਂ ਰੱਖਦੇ। ਇੱਕ ਤਾਂ ਹੁੰਦਾ ਹੈ ਕਿ ਵੀ ਸਾਡਾ ਇੰਨਾ ਕੁ ਜ਼ੋਰ ਹੋਏ ਕਿ ਅਸੀਂ ਪੰਜਾਬ 'ਚੋਂ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਦੇ ਸਕੀਏ। ਉਹ ਜਿਹੜੀਆਂ ਸਟੇਟਾਂ ਨੇ ਜੇ 1/3 ਦੇ ਕੋਲ ਫਿਜ਼ੀਕਲੀ ਉਹਨਾਂ ਕੋਲ ਟੈਰੀਟਰੀ ਹੈ ਤੇ ਦਿੱਲੀ 'ਚ ਪਾਰਲੀਮੈਂਟ ਸਾਡੀ ਆਵਾਜ਼ ਹੋਏ, ਪਰ ਉਹਨਾਂ ਦਾ ਬੇਸਿਕ ਜਿਹੜਾ ਫਲਸਫਾ ਹੈ ਉਹ ਬੰਦੂਕ ਦੀ ਨਾੜੀ 'ਚੋਂ ਪਾਵਰ ਨਿਕਲਣ ਵਾਲਾ ਹੈ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦਾ ਗਲਤ ਹੈ, ਪਰ ਇਹ ਇੱਕ ਬੇਸਿਕ ਰੀਜ਼ਨ ਨੇ ਜਿਨ੍ਹਾਂ ਕਰਕੇ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਨਹੀਂ ਆਈ। ਔਰ ਉਹ ਜਿਹੜਾ ਲੈਫਟਿਸਟ ਹੋਣਾ ਜ਼ਿਆਦਾ, ਪਰ ਲੇਟਲੀ ਪਿਛਲੇ ਕੁਝ ਸਮੇਂ ਤੋਂ ਮੈਂ ਦੇਖਦਾ ਕਿ ਜਿਹੜੇ ਸਿੱਖ ਬੁੱਧੀਜੀਵੀ ਵੀ ਨੇ, ਕੁਝ ਸਿੱਖ ਇੰਟੈਲੈਕਚੁਅਲ, ਈਵਨ ਮੈਂ ਵੀ, ਹਾਲਾਂਕਿ ਮੈਂ ਕਮਿਊਨਿਜ਼ਮ ਦਾ ਦੂਸਰੇ ਦਾ ਬੜਾ ਸਟਰਨ ਵਿਰੋਧੀ ਰਿਹਾ ਔਰ ਅੱਜ ਵੀ ਹੈ, ਪਰ ਜਦੋਂ ਮੈਂ ਇਹਨਾਂ ਗਰੀਬ ਔਰ ਇਹ ਵੀ ਜਿਹੜਾ ਹਿੰਦੁਸਤਾਨ ਜਿਸ ਵੇਲੇ ਨਕਸਲਾਈਟ ਮੂਵਮੈਂਟ ਦਾ ਪੁਨਰ ਜਨਮ ਹੈ ਉਹਦੇ 'ਚ 90% ਲੋਕ ਦਲਿਤ ਨੇ ਜਾਂ ਟਰਾਈਬਲ ਨੇ, ਆਦੀਵਾਸੀ ਨੇ, ਔਰ ਹੁਣ ਕੁਛ ਮੁਸਲਮਾਨ ਜਾਂ ਦੂਜੀਆਂ ਘੱਟ ਗਿਣਤੀਆਂ ਵੀ ਜੁਆਇਨ ਕਰ ਰਹੀਆਂ। ਸੋ ਮੈਂ ਹੁਣ ਦਿਲੋਂ ਸਿੰਪੈਥਾਈਜ਼ ਕਰਦਾ, ਇਸ ਲਈ ਨਹੀਂ ਕਿ ਵਿਚਾਰਧਾਰਾ ਦੇ ਪੱਖ ਤੋਂ ਇਹ ਠੀਕ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਭਾਰਤ ਦੇ ਆਦੀਵਾਸੀ ਜਾਂ ਦਲਿਤ ਜਾਂ ਕਿਸੇ ਹੱਦ ਤੱਕ ਮੁਸਲਮਾਨ ਵੀ ਔਰ ਅਲਟੀਮੇਟਲੀ ਸਿੱਖ ਵੀ ਉਹਨਾਂ ਨੂੰ ਜੁਆਇਨ ਕਰਨਾ ਪਏਗਾ
ਡਿਫਰੈਂਟ ਬੇਸ਼ੱਕ ਝੰਡੇ ਦੇ ਥੱਲੇ ਹੋਏ, ਜੀ। ਉਸ ਹੱਦ ਤੱਕ ਪਹੁੰਚ ਗਏ ਨੇ ਕਿ ਕੋਈ ਚਾਰਾ ਨਹੀਂ ਹੈ ਹਥਿਆਰਬੰਦ ਸੰਘਰਸ਼ ਤੋਂ ਬਿਨਾਂ ਇਸ ਸਾਰਾ ਜਿਹੜਾ ਹੈਜੇਮਨੀ ਹੈ, ਗਲਬਾ ਹੈ ਜਿਹੜਾ ਹੈ ਦਿੱਲੀ ਦੇ ਹਾਕਮਾਂ ਦਾ, ਉਹਨੂੰ ਤੋੜਨ ਦਾ। ਸੋ ਅਸੀਂ ਸਿੰਪੈਥਾਈਜ਼ ਕਰਦੇ ਹਾਂ ਜਿਹੜੇ ਉਹਨਾਂ ਦੇ ਸਿੰਪੈਥੈਟਿਕ ਇੰਟੈਲੈਕਚੁਅਲ ਨੇ, ਜਿਵੇਂ ਅਰੁਣ ਦਹਾਤੀ ਰॉय ਹੈ ਜਾਂ ਬਿਮਲ ਸੇਨ, ਜਿਹਨੂੰ ਪਿੱਛੇ ਕਾਫੀ ਦੇਰ ਫੜੇ ਵੀ ਰੱਖਿਆ, ਸੁਪਰੀਮ ਕੋਰਟ 'ਚੋਂ ਜ਼ਮਾਨਤ ਹੋਈ। ਮੈਂ ਉੱਪਰੋਂ ਥੱਲੀ ਆਰਟੀਕਲਸ ਉਹਨਾਂ ਦੀ ਫੇਵਰ ਦੇ ਵਿੱਚ ਲਿਖੇ। ਅਰੁਣ ਦਹਾਤੀ ਰॉय ਨੂੰ ਮੈਂ ਐਡਮਾਇਰ ਕਰਦਾ, ਬੜੀ ਬਰੇਵ ਉਹ ਲਿਖਾਰੀ ਹੈ ਔਰ ਉਹ ਚੈਲੰਜ ਕਰਦੀ ਹੈ ਸਾਰੇ ਸਿਸਟਮ ਨੂੰ ਜੀ। ਸੋ ਕੁੱਲ ਮਿਲਾ ਕੇ ਇਹ ਰੀਜ਼ਨ ਨੇ ਕਿ ਇਸ ਲੈਵਲ ਤੇ ਸਾਡੀ ਅੰਡਰਸਟੈਂਡਿੰਗ ਨਹੀਂ ਹੋਈ ਜਾਂ ਨਹੀਂ ਹੋ ਸਕੀ। ਪਰ ਜ਼ਾਹਰ ਹੈ ਵੀ ਆਉਣ ਵਾਲੇ ਸਮੇਂ 'ਚ ਕਿਸੇ ਨਾ ਕਿਸੇ ਲੈਵਲ ਤੇ, ਪੋਲੀਟੀਕਲ ਲੈਵਲ ਤੇ ਕੋਈ ਨਾ ਕੋਈ ਜਿਹੜੀ ਹੈ ਉਹ ਅੰਡਰਸਟੈਂਡਿੰਗ ਸਾਨੂੰ ਪੈਦਾ ਕਰਨੀ ਪਏਗੀ ਔਰ ਕਰਨੀ ਚਾਹੀਦੀ ਵੀ ਹੈ ਕਿਸੇ ਲੈਵਲ ਤੇ, ਤਾਂ ਕਿ ਜਿਹੜੀ ਸਟੇਟ ਦੀ ਟਿਰਨੀ ਹੈ ਉਹਨੂੰ ਚੰਗੇ ਢੰਗ ਨਾਲ ਐਕਸਪੋਜ਼ ਕੀਤਾ ਜਾ ਸਕੇ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵੀਅਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।